ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਿੰਡ ਐਨਰਜੀ ਇੱਕ ਰੀਨਿਊਏਬਲ ਸੋਰਸ ਦੇ ਵਜੋਂ ਮੰਨੀ ਜਾਂਦੀ ਆ। ਇਹ ਜਿਹੜੀ ਐਨਰਜੀ ਨੂੰ ਬਣਾਉਣ ਵਾਲੀ ਜਿਹੜੀਆਂ ਵਿੰਡ ਮਿਲਸ ਆਪਾਂ ਦੇਖਦੇ ਹਾਂ, ਵੱਡੇ ਵੱਡੇ ਜਿਹੜੇ ਪੱਖੇ ਜਿੱਦਾਂ ਆਖ ਦਿੱਤਾ ਜਾਂਦਾ ਆ, ਉਹਦੀ ਇੱਕ ਸਭ ਤੋਂ ਵੱਡੀ ਯੂਐਸ ਵਿੰਡ ਐਨਰਜੀ ਦੀ ਕੰਪਨੀ ਜਿਹੜੀ ਸਬਸਿਡਰੀ ਹੈਗੀ ਆ, ਉਸ ਨੂੰ ਹੁਣ ਪ੍ਰੋਬੇਸ਼ਨ ਤੇ $8 ਮਿਲੀਅਨ ਦਾ ਜੁਰਮਾਨਾ ਲਾਇਆ ਗਿਆ ਆ। ਇਹਨਾਂ ਉੱਤੇ ਦੋਸ਼ ਸੀਗੇ ਵੀ ਇਹਨਾਂ ਨੇ 150 ਉਕਾਬ ਈਗਲਸ ਇੱਲ ਜਿਹੜੇ ਆ ਉਹਨਾਂ ਨੂੰ ਮਾਰ ਦਿੱਤਾ ਆਪਣੇ ਜਿਹੜੀਆਂ ਵਿੰਡ ਫਾਰਮਸ ਦੇ ਉੱਤੇ 8 ਸਟੇਟਸ ਦੇ ਵਿੱਚ। ਸੋ ਇਹ ਜਿਹੜਾ ਹੁਣ ਦੋਸ਼ ਜਿਹੜੇ ਇਹਨਾਂ ਉੱਤੇ ਲਾਏ ਗਏ ਸੀਗੇ, ਨੈਕਸਟ ਐਰਾ ਐਨਰਜੀ ਸਬਸਿਡਰੀ ਹੈਗੀ ਆ ESI ਐਨਰਜੀ ਨੂੰ, ਤੇ ਇਹਨਾਂ ਨੂੰ 5 ਸਾਲਾਂ ਦੀ ਪ੍ਰੋਬੇਸ਼ਨ ਉਹ ਲਗਾਈ ਗਈ ਆ। 3 ਕਾਊਂਟ ਸੀਗੇ: ਵਾਇਲੇਟਿੰਗ ਮਾਈਗ੍ਰੇਟਰੀ ਬਰਡ ਟ੍ਰੀਟੀ ਐਕਟ, ਇਸ ਦੇ ਵਿੱਚ ਵਾਇਓਮਿੰਗ ਦੇ ਚੇਨ ਸ਼ਹਿਰ ਦੇ ਉਹ ਕੋਰਟ ਦੇ ਵਿੱਚ ਅਪੀਅਰੈਂਸ ਦੇ ਵਿੱਚ ਇਹ ਦੱਸਿਆ ਗਿਆ ਆ। ਸੋ ਕਹਿੰਦੇ ਵੀ ਚਾਰਜਿਸ ਉਦੋਂ ਇਹਨਾਂ ਦੇ ਉੱਤੇ ਲੱਗੇ ਸੀਗੇ ਜਦੋਂ 9 ਜਿਹੜੀਆਂ ਈਗਲਸ ਆ, 3 ਵਿੰਡ ਫਾਰਮਸ ਜਿਹੜੀਆਂ ਵਾਇਓਮਿੰਗ ਤੇ ਨਿਊ ਮੈਕਸੀਕੋ ਦੇ ਵਿੱਚ ਆ, ਉੱਥੇ ਉਹਨਾਂ ਦੀ ਕਹਿ ਲਓ ਵੀ ਜਿਹੜੀਆਂ ਮਰੀਆਂ ਇੱਲਾਂ ਆ ਉਹ ਲੱਭੀਆਂ ਸੀਗੀਆਂ। ਇਸ ਤੋਂ ਇਲਾਵਾ ਕੰਪਨੀ ਨੇ ਇਹ ਵੀ ਮੰਨਿਆ ਵੀ ਗੋਲਡਨ ਤੇ ਬਾਲਡ ਈਗਲਸ ਉਹਨਾਂ ਦੀਆਂ ਵੀ ਡੈਥਸ ਇਹਨਾਂ ਦੀ ਵਿੰਡ ਫਾਰਮਸ ਦੇ ਉੱਤੇ ਹੋਈਆਂ ਨੇ। 50 ਜਿਹੜੀਆਂ ਇਹਨਾਂ ਦੀਆਂ ਵਿੰਡ ਫਾਰਮਸ ਆ ਵੱਖ-ਵੱਖ ਸੂਬਿਆਂ ਦੇ ਵਿੱਚ ਹੈਗੀਆਂ, ਜਿਹੜੀਆਂ ESI ਤੇ ਨੈਕਸਟ ਐਰਾ ਕੰਪਨੀਜ਼ ਆ ਉਹਨਾਂ ਦੀਆਂ। ਬਰਡਸ ਜੀ। ਜਿਹੜੇ ਇਹਨਾਂ 8 ਸਟੇਟਾਂ ਦੇ ਵਿੱਚ ਮਾਰੇ ਗਏ ਆ: ਵਾਇਓਮਿੰਗ, ਕੈਲੀਫੋਰਨੀਆ, ਨਿਊ ਮੈਕਸੀਕੋ, ਨਾਰਥ ਡਕੋਟਾ, ਕੋਲੋਰਾਡੋ, ਮਿਸ਼ੀਗਨ, ਐਰੀਜ਼ੋਨਾ ਤੇ ਇਲੀਨੋਇਸ ਦੇ ਵਿੱਚ। ਜੀ। ਸੋ ਬਿਲਕੁਲ ਬਾਲਡ ਈਗਲ ਜਿਹੜੀ ਇੱਲ ਹੈਗੀ, ਤੁਸੀਂ ਦੇਖਿਆ ਹੋਣਾ, US ਦਾ ਨੈਸ਼ਨਲ ਸਿੰਬਲ ਆ 1700 ਤੋਂ। ਇਹਦੀ ਪੋਪੂਲੇਸ਼ਨ ਆਲਰੇਡੀ ਕਾਫੀ ਪਿਛਲੇ ਸਾਲਾਂ ਤੋਂ ਘਟਦੀ ਜਾ ਰਹੀ ਹੈਗੀ ਆ। ਇਸ ਨੂੰ 2007 ਦੇ ਵਿੱਚ ਐਂਡੇਂਜਰਡ ਸਪੀਸੀ ਦੇ ਐਕਟ ਦੇ ਅੰਡਰ ਰੱਖਿਆ ਗਿਆ ਸੀਗਾ। 3 ਲੱਖ ਬਾਲਡ ਈਗਲਸ USA ਦੇ ਵਿੱਚ ਹੈਗੀਆਂ ਆ, ਅਲਾਸਕਾ ਤੋਂ ਬਿਨਾਂ। ਗੋਲਡਨ ਈਗਲਸ ਜਿਹੜੀਆਂ ਆ ਉਹ 31,800 ਆ ਵੈਸਟਰਨ USA ਦੇ ਵਿੱਚ। ਕਹਿੰਦੇ 2200 ਦੇ ਕਰੀਬ ਹਰ ਸਾਲ ਹਿਊਮਨ ਕਾਜ਼ਸ ਕਰਕੇ ਮਾਰੀਆਂ ਜਾਂਦੀਆਂ। 60% ਡੈਥ ਇਹਨਾਂ ਦੀ ਇੱਦਾਂ ਹੁੰਦੀ ਆ। ਸੋ ਹੁਣ ਇਹ ਜਿਹੜੇ ਬੜੇ ਬੜੇ ਵਿੰਡ ਮਿਲ, ਬੜੇ ਬੜੇ ਪੱਖੇ ਲੱਗੇ ਹੁੰਦੇ ਆ, ਜੇ ਕੋਈ ਤੁਸੀਂ ਜਦੋਂ ਬੇ ਏਰੀਏ 'ਚ ਰਹਿੰਦੇ ਆ ਜਾਂ ਬੇ ਏਰੀਏ 'ਚ ਆਉਂਦੇ ਆ, ਲਿਵਰਮੋਰ ਟ੍ਰੇਸੀ ਦੀਆਂ ਪਹਾੜੀਆਂ ਜੇ ਤੁਸੀਂ ਦੇਖੇ ਹੋਣੇ ਆ, ਬਹੁਤ ਵੱਡੇ ਵੱਡੇ ਪੱਖੇ ਲੱਗੇ ਆ। ਸੋ ਇੱਦਾਂ ਦੇ ਜਿਹੜੀਆਂ ਇਹ ਵਿੰਡ ਮਿਲਸ ਸੀਗੀਆਂ 50 ਦੇ ਕਰੀਬ ਵੱਖ-ਵੱਖ USA ਦੇ ਵਿੱਚ ਲੋਕੇਸ਼ਨ ਤੇ, ਉੱਥੇ ਇਹਨਾਂ ਨੇ ਇਹ ਜਾਨਵਰ ਆ ਉਹਨਾਂ ਨੂੰ ਮਾਰ ਦਿੱਤਾ ਹੈਗਾ। ਜੀ। ਸੋ ਹੁਣ $8 ਮਿਲੀਅਨ ਦਾ ਜੁਰਮਾਨਾ ਜਿਹੜਾ ਆ ਇਹ ਦੇਣਗੀਆਂ ਤੇ 4 ਸਾਲਾਂ ਦੀ ਇਹਨਾਂ ਨੂੰ ਪ੍ਰੋਬੇਸ਼ਨ, 5 ਸਾਲਾਂ ਦੀ ਪ੍ਰੋਬੇਸ਼ਨ ਦਾ ਸਾਹਮਣਾ ਕਰਨਾ ਪਵੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਵਿੰਡ ਐਨਰਜੀ ਇੱਕ ਰੀਨਿਊਏਬਲ ਸੋਰਸ ਦੇ ਵਜੋਂ ਮੰਨੀ ਜਾਂਦੀ ਆ। ਇਹ ਜਿਹੜੀ ਐਨਰਜੀ ਨੂੰ ਬਣਾਉਣ ਵਾਲੀ ਜਿਹੜੀਆਂ ਵਿੰਡ ਮਿਲਸ ਆਪਾਂ ਦੇਖਦੇ ਹਾਂ, ਵੱਡੇ ਵੱਡੇ ਜਿਹੜੇ ਪੱਖੇ ਜਿੱਦਾਂ ਆਖ ਦਿੱਤਾ ਜਾਂਦਾ ਆ, ਉਹਦੀ ਇੱਕ ਸਭ ਤੋਂ ਵੱਡੀ ਯੂਐਸ ਵਿੰਡ ਐਨਰਜੀ ਦੀ ਕੰਪਨੀ ਜਿਹੜੀ ਸਬਸਿਡਰੀ ਹੈਗੀ ਆ, ਉਸ ਨੂੰ ਹੁਣ ਪ੍ਰੋਬੇਸ਼ਨ ਤੇ $8 ਮਿਲੀਅਨ ਦਾ ਜੁਰਮਾਨਾ ਲਾਇਆ ਗਿਆ ਆ। ਇਹਨਾਂ ਉੱਤੇ ਦੋਸ਼ ਸੀਗੇ ਵੀ ਇਹਨਾਂ ਨੇ 150 ਉਕਾਬ ਈਗਲਸ ਇੱਲ ਜਿਹੜੇ ਆ ਉਹਨਾਂ ਨੂੰ ਮਾਰ ਦਿੱਤਾ ਆਪਣੇ ਜਿਹੜੀਆਂ ਵਿੰਡ ਫਾਰਮਸ ਦੇ ਉੱਤੇ 8 ਸਟੇਟਸ ਦੇ ਵਿੱਚ। ਸੋ ਇਹ ਜਿਹੜਾ ਹੁਣ ਦੋਸ਼ ਜਿਹੜੇ ਇਹਨਾਂ ਉੱਤੇ ਲਾਏ ਗਏ ਸੀਗੇ, ਨੈਕਸਟ ਐਰਾ ਐਨਰਜੀ ਸਬਸਿਡਰੀ ਹੈਗੀ ਆ ESI ਐਨਰਜੀ ਨੂੰ, ਤੇ ਇਹਨਾਂ ਨੂੰ 5 ਸਾਲਾਂ ਦੀ ਪ੍ਰੋਬੇਸ਼ਨ ਉਹ ਲਗਾਈ ਗਈ ਆ। 3 ਕਾਊਂਟ ਸੀਗੇ: ਵਾਇਲੇਟਿੰਗ ਮਾਈਗ੍ਰੇਟਰੀ ਬਰਡ ਟ੍ਰੀਟੀ ਐਕਟ, ਇਸ ਦੇ ਵਿੱਚ ਵਾਇਓਮਿੰਗ ਦੇ ਚੇਨ ਸ਼ਹਿਰ ਦੇ ਉਹ ਕੋਰਟ ਦੇ ਵਿੱਚ ਅਪੀਅਰੈਂਸ ਦੇ ਵਿੱਚ ਇਹ ਦੱਸਿਆ ਗਿਆ ਆ। ਸੋ ਕਹਿੰਦੇ ਵੀ ਚਾਰਜਿਸ ਉਦੋਂ ਇਹਨਾਂ ਦੇ ਉੱਤੇ ਲੱਗੇ ਸੀਗੇ ਜਦੋਂ 9 ਜਿਹੜੀਆਂ ਈਗਲਸ ਆ, 3 ਵਿੰਡ ਫਾਰਮਸ ਜਿਹੜੀਆਂ ਵਾਇਓਮਿੰਗ ਤੇ ਨਿਊ ਮੈਕਸੀਕੋ ਦੇ ਵਿੱਚ ਆ, ਉੱਥੇ ਉਹਨਾਂ ਦੀ ਕਹਿ ਲਓ ਵੀ ਜਿਹੜੀਆਂ ਮਰੀਆਂ ਇੱਲਾਂ ਆ ਉਹ ਲੱਭੀਆਂ ਸੀਗੀਆਂ। ਇਸ ਤੋਂ ਇਲਾਵਾ ਕੰਪਨੀ ਨੇ ਇਹ ਵੀ ਮੰਨਿਆ ਵੀ ਗੋਲਡਨ ਤੇ ਬਾਲਡ ਈਗਲਸ ਉਹਨਾਂ ਦੀਆਂ ਵੀ ਡੈਥਸ ਇਹਨਾਂ ਦੀ ਵਿੰਡ ਫਾਰਮਸ ਦੇ ਉੱਤੇ ਹੋਈਆਂ ਨੇ। 50 ਜਿਹੜੀਆਂ ਇਹਨਾਂ ਦੀਆਂ ਵਿੰਡ ਫਾਰਮਸ ਆ ਵੱਖ-ਵੱਖ ਸੂਬਿਆਂ ਦੇ ਵਿੱਚ ਹੈਗੀਆਂ, ਜਿਹੜੀਆਂ ESI ਤੇ ਨੈਕਸਟ ਐਰਾ ਕੰਪਨੀਜ਼ ਆ
ਉਹਨਾਂ ਦੀਆਂ ਬਰਡਸ ਜੀ ਜਿਹੜੇ ਇਹਨਾਂ 8 ਸਟੇਟਾਂ ਦੇ ਵਿੱਚ ਮਾਰੇ ਗਏ ਆ। ਵਾਇਓਮਿੰਗ, ਕੈਲੀਫੋਰਨੀਆ, ਨਿਊ ਮੈਕਸੀਕੋ, ਨਾਰਥ ਡਕੋਟਾ, ਕੋਲੋਰਾਡੋ, ਮਿਸ਼ੀਗਨ, ਐਰੀਜ਼ੋਨਾ ਤੇ ਇਲੀਨੋਇਸ ਦੇ ਵਿੱਚ। ਜੀ ਸੋ ਬਿਲਕੁਲ ਬਾਲਡ ਈਗਲ ਜਿਹੜੀ ਏਲ ਹੈਗੀ ਤੁਸੀਂ ਦੇਖਿਆ ਹੋਣਾ ਯੂਐਸ ਦਾ ਨੈਸ਼ਨਲ ਸਿੰਬਲ ਆ 1700 ਤੋਂ। ਇਹਦੀ ਪੋਪੂਲੇਸ਼ਨ ਆਲਰੇਡੀ ਕਾਫੀ ਪਿਛਲੇ ਸਾਲਾਂ ਤੋਂ ਘਟਦੀ ਜਾ ਰਹੀ ਹੈਗੀ ਆ। ਇਸ ਨੂੰ 2007 ਦੇ ਵਿੱਚ ਐਂਡੇਂਜਰਡ ਸਪੀਸੀ ਦੇ ਐਕਟ ਦੇ ਅੰਡਰ ਰੱਖਿਆ ਗਿਆ ਸੀਗਾ। 3 ਲੱਖ ਬਾਲਡ ਈਗਲਸ ਯੂਐਸਏ ਦੇ ਵਿੱਚ ਹੈਗੀਆਂ ਆ ਅਲਾਸਕਾ ਤੋਂ ਬਿਨਾਂ। ਗੋਲਡਨ ਈਗਲਸ ਜਿਹੜੀਆਂ ਆ ਉਹ 31,800 ਆ ਵੈਸਟਰਨ ਯੂਐਸਏ ਦੇ ਵਿੱਚ। ਕਹਿੰਦੇ 2200 ਦੇ ਕਰੀਬ ਹਰ ਸਾਲ ਹਿਊਮਨ ਕਾਜ਼ਸ ਕਰਕੇ ਮਾਰੀਆਂ ਜਾਂਦੀਆਂ। 60% ਡੈਥ ਇਹਨਾਂ ਦੀ ਇਦਾਂ ਹੁੰਦੀ ਆ। ਸੋ ਹੁਣ ਇਹ ਜਿਹੜੇ ਬੜੇ ਬੜੇ ਵਿੰਡਮਿਲ, ਬੜੇ ਬੜੇ ਪੱਖੇ ਲੱਗੇ ਹੁੰਦੇ ਆ, ਜੇ ਕੋਈ ਤੁਸੀਂ ਜਦੋਂ ਬੇ ਏਰੀਏ 'ਚ ਰਹਿੰਦੇ ਆ ਜਾਂ ਬੇ ਏਰੀਏ 'ਚ ਆਉਂਦੇ ਆ, ਲਿਵਰਮੋਰ ਟ੍ਰੇਸੀ ਦੀਆਂ ਪਹਾੜੀਆਂ 'ਚ ਤੁਸੀਂ ਦੇਖੇ ਹੋਣੇ ਆ, ਬਹੁਤ ਵੱਡੇ ਵੱਡੇ ਪੱਖੇ ਲੱਗੇ ਆ। ਸੋ ਇਦਾਂ ਦੇ ਜਿਹੜੀਆਂ ਇਹ ਵਿੰਡਮਿਲ ਸੀਗੀਆਂ 50 ਦੇ ਕਰੀਬ ਵੱਖ-ਵੱਖ ਯੂਐਸਏ ਦੇ ਵਿੱਚ ਲੋਕੇਸ਼ਨ ਤੇ, ਉੱਥੇ ਇਹਨਾਂ ਨੇ ਇਹ ਜਾਨਵਰ ਆ ਉਹਨਾਂ ਨੂੰ ਮਾਰ ਦਿੱਤਾ ਹੈਗਾ। ਜੀ ਸੋ ਹੁਣ $8 ਮਿਲੀਅਨ ਦਾ ਜੁਰਮਾਨਾ ਜਿਹੜਾ ਆ ਇਹ ਦੇਣਗੀਆਂ ਤੇ 4 ਸਾਲਾਂ ਦੀ ਇਹਨਾਂ ਨੂੰ ਪ੍ਰੋਬੇਸ਼ਨ, 5 ਸਾਲਾਂ ਦੀ ਪ੍ਰੋਬੇਸ਼ਨ ਦਾ ਸਾਹਮਣਾ ਕਰਨਾ ਪਵੇਗਾ।